पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार, जी आए सोने सिख सरदार। बदकिस्मती ਦੇ ਨਾਲ ਹੁੰਦਾ ਕੀ ਆ ਜੀ ਕਿ ਜਿਹੜੇ ਅਹੁਦਿਆਂ ਤੇ ਜਿਹੜੇ ਬੰਦੇ ਬਿਠਾਏ ਆ ਉਹਨਾਂ ਨਾਲ ਤਲਕ ਕੋਈ ਨਹੀਂ ਹੈਗਾ। ਅਗਰ ਆਪਾਂ ਕੋਈ ਪੰਜਾਬੀ ਦੇ ਡਿਪਾਰਟਮੈਂਟ ਦੇ ਵਿੱਚ ਪੰਜਾਬੀ ਦੇ ਬੰਦੇ ਨੂੰ ਕੋਈ ਹੈੱਡ ਬਣਾਇਆ ਆ, ਉਹਨੂੰ ਪੰਜਾਬੀ ਦੇ ਬਾਰੇ ਕੋਈ ਮਾਲੂਮਾਤ ਨਹੀਂ, ਉਹਨੂੰ ਸਹੀ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ, ਉਹਨੂੰ ਇਹ ਨਹੀਂ ਪਤਾ ਹਲ ਕਿਹਨੂੰ ਕਹਿੰਦੇ, ਪਜਾਲੀ ਕਿਹਨੂੰ ਕਹਿੰਦੇ ਆ, ਸੁਹਾਗਾ ਕਿਹਨੂੰ ਕਹਿੰਦੇ ਆ, ਦਾਤੀ ਕਿਹਨੂੰ ਕਹਿੰਦੇ, ਰੰਬਾ ਕਿਹਨੂੰ ਕਹਿੰਦੇ ਆ, ਠੀਕ ਆ ਨਾ ਜੀ, ਤੇ ਜੰਦਰਾ ਕਿਹਨੂੰ ਕਹਿੰਦੇ। ਉਹਨਾਂ ਨੂੰ ਜੇ ਇਹਨਾਂ ਦੇ ਨਾਵਾਂ ਦਾ ਪਤਾ ਤੇ ਸ਼ਕਲਾਂ ਦਾ ਨਹੀਂ ਪਤਾ ਹੈਗਾ ਵੀ ਇਹ ਕਿੱਦਾਂ ਦੀਆਂ ਆਉਂਦੀਆਂ। ਜੇ ਸ਼ਕਲਾਂ ਦਾ ਪਤਾ ਤੇ ਇਹਨਾਂ ਨੂੰ ਵਰਤਣ ਦਾ ਨਹੀਂ ਪਤਾ ਵੀ ਇਹਨਾਂ ਨੂੰ ਆਪਾਂ ਇਸਤੇਮਾਲ ਕਿੱਦਾਂ ਕਰੀਦਾ ਆ। ਮੇਰੇ ਮਾਮਾ ਜੀ ਇੱਕ ਇੱਥੇ ਰਹਿ ਗਏ ਸੀਗੇ ਫੈਸਲਾਬਾਦ ਪਾਰਟੀਸ਼ਨ ਦੇ ਵਿੱਚ, ਤੇ ਉਹਨਾਂ ਤੋਂ ਬਾਅਦ ਮੇਰੇ ਮਾਮਾ ਜੀ ਨੇ ਇੱਥੇ ਇਸਲਾਮ ਕਬੂਲ ਕਰ ਲਿਆ, ਤੇ ਉਹਨਾਂ ਦੀ ਔਲਾਦ ਜਿਹੜੀ ਹੈ ਉਹ ਇਸ ਟਾਈਮ ਫੈਸਲਾਬਾਦ ਦੇ ਵਿੱਚ ਮੌਜੂਦ ਹੈ, ਔਰ ਉਹਨਾਂ ਦਾ ਬਹੁਤ ਤਾਰੀਖੀ ਨਾਮ ਹੈ। ਉਹਨਾਂ ਦਾ ਇੱਕ ਨਾਮ ਹੈ ਪੀਰ ਮੁਹੰਮਦ ਮਕਸੂਦ ਮਦਨੀ ਸਾਹਿਬ। ਉਹਨਾਂ ਦਾ ਇੱਕ ਅਦਾਰਾ ਹੈ ਨੂਰ ਇਸਲਾਮ ਪਾਕਿਸਤਾਨ ਦੇ ਵਿੱਚ, ਔਰ ਤਮਾਮ ਮੁਲਕਾਂ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਫੈਲੀਆਂ ਹੋਈਆਂ ਨੇ, ਔਰ ਬਹੁਤ ਹੀ ਉਹਨਾਂ ਦਾ ਨਾਮ ਹੈ ਇੱਥੇ ਫੈਸਲਾਬਾਦ ਦੇ ਵਿੱਚ ਪੀਰ ਮੁਹੰਮਦ ਮਕਸੂਦ ਮਦਨੀ ਸਾਹਿਬ। अस्सलाम वालेकुम, सत श्री अकाल, प्रणाम दोस्तों। एक पिंड पंजाब ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਜੀ ਨਨਕਾਣਾ ਸਾਹਿਬ, ਜਿੱਥੇ 552ਵਾਂ ਗੁਰਪੁਰਬ ਜਿਹੜਾ ਬੜੇ ਜੋਸ਼ੋ ਖਰੋਸ਼ ਦੇ ਨਾਲ ਮਨਾਇਆ ਜਾ ਰਿਹਾ ਆ। ਚੜ੍ਹਦੇ ਪੰਜਾਬ ਤੋਂ ਵੀ ਸਾਡੇ ਸਿੱਖ ਵੀਰ ਆਏ ਆ, ਔਰ ਇਸ ਤੋਂ ਬਾਅਦ ਲਹਿੰਦੇ ਪੰਜਾਬ ਦੇ ਮੁਖਤਲਿਫ ਇਲਾਕਿਆਂ ਦੇ ਵਿੱਚੋਂ ਜਿਹੜੇ ਇੱਥੇ ਰਹਿੰਦੇ ਆ ਜੀ, ਉਹ ਵੀ ਇਸ ਦਰਸ਼ਨ ਦੀਦਾਰੇ ਕਰਨ ਲਈ ਆਏ ਆ। ਸਾਡੇ ਨਾਲ ਮੌਜੂਦ ਆ ਜੀ, ਸਾਡੀ ਖੁਸ਼ਕਿਸਮਤੀ ਕਿ ਸਾਨੂੰ ਦੂਸਰੀ ਵਾਰੀ ਮੁਲਾਕਾਤ ਦਾ ਮੌਕਾ ਮਿਲਿਆ ਜਨਾਬ ਸੁਖਵਿੰਦਰ ਸਿੰਘ ਬਟਾਲਵੀ ਸਾਹਿਬ। ਇਹ ਆਪਣਾ ਬਟਾਲਾ ਤੋਂ ਆਏ ਆ, ਇਹਨਾਂ ਦਾ ਚੈਨਲ ਵੀ ਆ ਜੀ ਵੰਡ 47 ਦੀ, ਤੇ ਇਹਨਾਂ ਨਾਲ ਪਹਿਲੇ ਵੀ ਇੰਟਰਵਿਊ ਕੀਤਾ ਸੀ। ਹੁਣ ਦੁਬਾਰਾ ਇਹਨਾਂ ਨੂੰ ਪੁੱਛਦੇ ਆ ਵੀ ਇਹ ਇੱਥੇ ਆਏ ਤੇ ਇਹਨਾਂ ਨੂੰ ਕਿਹੋ ਜਿਹਾ ਲੱਗਾ ਜੀ। ਜੀ ਬਟਾਲਵੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੱਸੋ ਕਿੱਦਾਂ ਲੱਗਾ ਇੱਥੇ ਆ ਕੇ ਤੁਹਾਨੂੰ? ਤੁਹਾਨੂੰ ਪਤਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਬਰਥਡੇ ਸੈਲੀਬ੍ਰੇਟ ਕਰਨ ਵਾਸਤੇ ਅਸੀਂ ਚੜ੍ਹਦੇ ਪੰਜਾਬ ਤੋਂ ਔਰ तमाम ਮੁਲਕਾਂ ਦੇ ਵਿੱਚੋਂ ਅਮਰੀਕਾ, ਕੈਨੇਡਾ, ਸਿੰਗਾਪੁਰ ਦੇ ਹੋਰ तमाम ਜਿੰਨੇ ਮੁਲਕ ਨੇ ਉੱਥੋਂ ਸਾਰੀ ਸੰਗਤ ਜਿਹੜੀ ਆਈ ਆ, ਤੇ ਅਸੀਂ ਬੜੇ ਵਡਭਾਗੇ ਸਕਦੇ ਆਪਣੇ ਆਪ ਨੂੰ ਕਿ ਸਾਨੂੰ ਦੂਸਰੇ ਸਾਲ ਫਿਰ ਮੌਕਾ ਮਿਲਿਆ। ਇਸ ਤੋਂ ਪਹਿਲਾਂ ਵੀ ਮੇਰਾ 5ਵਾਂ ਚੱਕਰ ਹੈ ਪਾਕਿਸਤਾਨ ਦਾ, ਔਰ ਤੇ ਇਸ ਆਵਾਮ ਦਾ ਜੋ ਪਿਆਰ ਹੈ ਗੁਰੂ ਨਾਨਕ ਦੇਵ ਜੀ ਦਾ ਸਦਕਾ ਹੈ ਜਾਂ ਉਹਨਾਂ ਦੀਆਂ ਸੀਸਾਂ ਸਦਕਾ, ਇਹ ਲੋਕ ਜਿੰਨਾ ਵੀ ਸਤਿਕਾਰ ਪਿਆਰ ਸਾਡੇ ਸਿੱਖ ਭਰਾਵਾਂ ਨਾਲ ਕਰਦੇ ਨੇ, ਅਸੀਂ ਇਹਨਾਂ ਦਾ ਕੋਟ ਧੰਨਵਾਦੀ ਹਾਂ। ਕੋਟ ਇਹਨਾਂ ਨੂੰ ਅਸੀਂ ਕਹਿੰਦੇ ਰੱਬ ਸੋਹਣਾ ਇਹਨਾਂ ਦੇ ਮਿਹਰਤਾਂ ਕਰੇ, ਇਹਨਾਂ ਨੂੰ ਬਰਕਤਾਂ ਪਾਵੇ ਇਹਨਾਂ ਦੇ ਚੈਨਲ ਨੂੰ, ਤੇ ਬਹੁਤ ਅੱਛਾ ਲੱਗਦਾ ਜੀ ਸਾਨੂੰ ਇਹ। ਅੱਛਾ, ਜਦੋਂ ਤੁਸੀਂ ਪਹਿਲੀ ਦਫਾ ਆਏ ਸੀ, ਆਪਾਂ ਕਾਫੀ ਬੰਦਿਆਂ ਕੋਈ ਸਵਾਲ ਪੁੱਛਦੇ ਹਾਂ, ਕਿਉਂਕਿ ਜਦੋਂ ਬੰਦਾ ਜਿਹੜਾ ਪਹਿਲੀ ਵਾਰੀ ਆਉਂਦਾ ਨਾ ਜੀ, ਉਹਦੇ ਦਿਲ ਦੇ ਵਿੱਚ ਥੋੜ੍ਹਾ ਜਿਹਾ ਖੌਫ, ਕਿਉਂਕਿ ਇੱਕ ਬਹੁਤ ਲੰਬੇ ਅਰਸੇ ਤੋਂ ਮੀਡੀਆ ਨੇ ਇਹ ਜਿਹੜਾ ਇੱਕ ਕ੍ਰੀਏਟ ਕੀਤਾ ਹੋਇਆ ਆ। ਤੁਹਾਡੀ ਕੀ ਸੂਰਤ ਹਾਲ ਸੀ ਉਦੋਂ? ਜੀ ਪਹਿਲਾ ਚੱਕਰ ਲੱਗਾ ਸੀ 93 ਦੇ ਵਿੱਚ, 1993 ਦੇ ਵਿੱਚ, ਤੇ ਜਦੋਂ ਮੈਂ ਸੋਚਿਆ ਕਿ ਯਾਰ ਪਾਕਿਸਤਾਨ ਜਾਣਾ, ਮੇਰੇ ਤੇ ਯਕੀਨੀ ਹੈ ਕਿ ਡਰ ਹੁੰਦਾ ਵਾ ਵੀ ਪਰ ਉੱਥੇ ਕੀ ਬਣਨਾ ਵਾ, ਕੀ ਹੋਣਾ ਵਾ, ਕੀ ਨਹੀਂ। ਲੇਕਿਨ ਮੈਂ ਜਦੋਂ ਤੱਕ ਮੈਂ ਬਚਿਆ ਵਾ, ਮੇਰੀ ਫੈਮਿਲੀ ਇੱਥੇ ਬਿਲੋਂਗ ਕਰਦੀ ਹੈ, ਇੱਕ ਪਾਰਟੀਸ਼ਨ ਤੋਂ ਪਹਿਲਾਂ ਇੱਥੇ ਰਹਿ ਗਈ ਸੀ, ਔਰ ਹਾਂਜੀ ਮੇਰੇ ਨਾਨਕੇ ਜਿਹੜੇ ਉਹ ਫੈਸਲਾਬਾਦ ਦੇ ਵਿੱਚ ਨੇ, ਤੇ ਹਾਂਜੀ ਤੇ ਉਹ ਸਾਡੇ ਨਾਲ ਰਾਬਤੇ ਦੇ ਵਿੱਚ ਵੀ ਨੇ, ਤੇ ਸਾਨੂੰ ਬਿਲਕੁਲ ਵੀ ਡਰ ਨਹੀਂ ਲੱਗਾ। ਮੈਂ ਪਹਿਲੀ ਵਾਰ ਆਇਆ, ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲ ਕੇ ਆਇਆ, ਉਹਨਾਂ ਦੇ ਘਰ ਰਹਿ ਕੇ ਆਇਆ ਹਾਂ। ਇਹ ਮੈਂ ਆਪਣੀ ਪਿਛਲੀ ਇੰਟਰਵਿਊ ਵਿੱਚ ਵੀ ਤੁਹਾਨੂੰ ਦੱਸਿਆ, ਔਰ ਪਿਆਰ ਮੁਹੱਬਤ ਬਹੁਤ ਜ਼ਿਆਦਾ ਵਾ। ਜਦੋਂ ਪਿਆਰ ਮਿਲੇ ਕੋਈ ਤੇ ਬੰਦਾ ਬਾਰ-ਬਾਰ ਇੱਥੇ ਆਉਣ ਦੀ ਖਿੱਚ ਪ੍ਰਾਪਤ ਹੁੰਦੀ ਆ। ਤੇ ਤੁਹਾਡੇ ਵੀਰਾਂ ਦਾ, ਤੁਹਾਡੇ ਮੀਡੀਆ ਦਾ, तमाम ਜਿਹੜੀ ਸੰਗਤ ਹੈ ਸਿੰਧ ਤੋਂ ਆਈ ਹੈ, ਪੇਸ਼ਾਵਰ ਤੋਂ ਆਈ ਹੈ, ਇੱਥੇ ਵੀ ਇੱਕ ਗੱਲ ਕਰਨੀ ਚਾਹਾਂਗਾ ਵੀ ਜਿਹੜੇ ਸਿੰਧੀ ਲੋਕ ਪੇਸ਼ਾਵਰੀ ਸਿੱਖ ਜਿਹੜੇ ਨੇ, ਉਹ ਇੰਨੀ ਤਨ ਮਨ ਧਨ ਦੇ ਨਾਲ ਸੇਵਾ ਕਰਦੇ ਨੇ ਕਿ ਅਸੀਂ ਉਹਨਾਂ ਦੇ ਇੰਨੇ ਕਾਇਲ ਹਾਂ ਕਿ ਅਸੀਂ ਰੱਬ ਕਹਿੰਦੇ ਕਿ ਸੋਹਣਾ ਇਹਨਾਂ ਦੀਆਂ ਤੇ ਦੁਆਵਾਂ ਰੱਖੇ, ਇਹਨਾਂ ਸਦਕਾ ਇਹਨਾਂ ਦਾ ਵਪਾਰ ਦੇ ਵਿੱਚ ਇਹਨਾਂ ਸਿਹਤਾਂ ਤੇ ਪੀਤਾ ਬਿਲਕੁਲ ਤੰਦਰੁਸਤ ਰੱਖੇ, ਤਾਂ ਕਿ ਆਉਣ ਵਾਲੇ ਸਮੇਂ ਤੱਕ ਇਹ ਇੱਦਾਂ ਹੀ ਗੁਰੂ ਘਰ ਦੀ ਸੇਵਾ ਕਰਦੇ ਰਹਿਣ, ਸੰਗਤਾਂ ਦੇ ਨਾਲ ਸੇਵਾ ਦੇ ਨਾਲ ਨਿਵਾਜਦੇ ਰਹਿਣ ਜੀ। ਅੱਛਾ ਬਟਾਲਵੀ ਸਾਹਿਬ, ਤੁਸੀਂ ਜ਼ਿਕਰ ਕੀਤਾ ਕਿ ਸਾਡੀ ਰਿਸ਼ਤੇਦਾਰੀ ਵੀ ਇੱਥੇ ਫੈਸਲਾਬਾਦ ਲਾਇਲਪੁਰ 'ਚ ਹੈਗੀ ਆ, ਉਹ ਥੋੜ੍ਹਾ ਜਿਹਾ ਦੱਸੋ ਕਿਹਨਾਂ ਨਾਲ ਰਿਸ਼ਤੇਦਾਰੀ ਆ, ਅਤੇ ਹੁਣ ਉਹਨਾਂ ਦਾ ਕੀ ਸਟੇਟਸ ਆ ਵੀ ਉਹ ਹੁਣ ਮੁਸਲਮਾਨੀ ਵਿੱਚ? ਜੀ ਇਹ ਜੀ ਮੇਰੇ ਮਾਮਾ ਜੀ ਇੱਕ ਇੱਥੇ ਰਹਿ ਗਏ ਸੀਗੇ,
ਫੈਸਲਾਬਾਦ ਪਾਰਟੀਸ਼ਨ ਦੇ ਵਿੱਚ। ਤੇ ਉਹਨਾਂ ਤੋਂ ਬਾਅਦ ਮੇਰੇ ਮਾਮਾ ਜੀ ਨੇ ਇੱਥੇ ਇਸਲਾਮ ਕਬੂਲ ਕਰ ਲਿਆ ਤੇ ਉਹਨਾਂ ਦੀ ਔਲਾਦ ਜਿਹੜੀ ਹੈ ਉਸ ਟਾਈਮ ਫੈਸਲਾਬਾਦ ਦੇ ਵਿੱਚ ਮੌਜੂਦ ਹੈ ਔਰ ਉਹਨਾਂ ਦਾ ਬਹੁਤ ਤਾਰੀਖੀ ਨਾਮ ਹੈ। ਉਹਨਾਂ ਦਾ ਇੱਕ ਨਾਮ ਹੈ ਪੀਰ ਮੁਹੰਮਦ ਮਕਸੂਦ ਮਦਨੀ ਸਾਹਿਬ। ਉਹਨਾਂ ਦਾ ਇੱਕ ਅਦਾਰਾ ਹੈ ਨੂਰ ਇਸਲਾਮ ਪਾਕਿਸਤਾਨ ਦੇ ਵਿੱਚ ਔਰ ਤਮਾਮ ਮੁਲਕਾਂ ਦੇ ਵਿੱਚ ਹੀ ਉਹਨਾਂ ਦੀਆਂ ਜਿਹੜੀਆਂ ਬ੍ਰਾਂਚਾਂ ਫੈਲੀਆਂ ਹੋਈਆਂ ਨੇ ਔਰ ਬਹੁਤ ਹੀ ਉਹਨਾਂ ਦਾ ਨਾਮ ਹੈ ਇੱਥੇ ਫੈਸਲਾਬਾਦ ਦੇ ਵਿੱਚ ਪੀਰ ਮੁਹੰਮਦ ਮਕਸੂਦ ਮਦਨੀ ਸਾਹਿਬ। ਕਿਆ ਬਾਤ ਆ ਜੀ, ਕਿਆ ਬਾਤ ਆ। ਤੁਸੀਂ ਤਾਂ ਫਿਰ ਇਹਦਾ ਮਤਲਬ ਕਿਸੇ ਨਾ ਕਿਸੇ ਹਵਾਲੇ ਨਾਲ ਪੀਰਾਂ ਦੀ ਲੜੀ 'ਚੋਂ ਵੀ ਹੋ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਵੇਖੋ ਜੀ ਪੀਰਾਂ ਦੀ ਲੜੀ ਹੋਏ ਭਾਵੇਂ ਹੈ ਤੇ ਖੂਨ ਨਹੀਂ, ਖੂਨ ਦਾ ਰਿਸ਼ਤਾ ਜਿਹੜਾ ਵਾ ਨਾ ਉਹ ਕਦੀ ਨਹੀਂ ਟੁੱਟ ਸਕਦਾ। ਖੂਨ ਭਾਵੇਂ ਮੁਸਲਮਾਨ ਦਾ ਹੋਵੇ, ਭਾਵੇਂ ਪੰਜਾਬ ਦਾ ਸਿੱਖ ਦਾ ਹੋਵੇ, ਭਾਵੇਂ ਈਸਾਈ ਦਾ ਕਿਸੇ ਦਾ। ਜਦੋਂ ਕੋਈ ਉਂਗਲੀ ਤੇ ਕੱਟ ਲਾਵਾਂਗੇ ਨਾ ਤੇ ਚਾਹੇ ਆਖਰ ਸਰਦਾਰ ਦੀ ਉਂਗਲੀ ਤੇ ਕੱਟ ਲਾ ਲਓ ਤੇ ਮੁਸਲਮਾਨ ਦੀ ਉਂਗਲੀ ਤੇ ਕੱਟ ਲਾ ਕੇ ਮਿਲਾ ਲਓ, ਤੁਹਾਨੂੰ ਪਤਾ ਨਹੀਂ ਲੱਗਿਆ ਕਿਹੜਾ ਮੁਸਲਮਾਨ ਦਾ ਖੂਨ ਹੈ ਕਿਹੜਾ ਸਿੱਖ ਦਾ ਖੂਨ ਹੈ। ਅੱਛਾ, ਸਭ ਤੋਂ ਵੱਡੀ ਗੱਲ ਇਹ ਆ ਵੀ ਜਦੋਂ ਆਪਾਂ ਕਿਸੇ ਨੂੰ ਖੂਨ ਦਿੰਨੇ ਆ ਨਾ ਉਹਦੇ ਵਿੱਚ ਗਰੁੱਪ ਦੇਖਿਆ ਜਾਂਦਾ, ਮਜ਼ਹਬ ਤਾਂ ਦੇਖਿਆ ਨਹੀਂ ਜਾਂਦਾ। ਉਹ ਗਰੁੱਪ ਜਿਹੜਾ ਅਗਲੇ ਗਰੁੱਪ ਨੂੰ ਲੱਗ ਜਾਂਦਾ। ਬਿਲਕੁਲ ਬਿਲਕੁਲ। ਵੇਖੋ ਜੀ ਮਹਾਰਾਜ ਨੇ ਲਿਖਿਆ ਵਾ ਖੱਤਰੀ ਬ੍ਰਾਹਮਣ ਸੂਤ ਵੈਦ ਉਪਦੇਸ਼ ਸਭਨਾ ਕੋ ਸਾਂਝਾ। ਅਸੀਂ ਸੋਚਿਆ ਹੈ ਕਿ ਰੱਬ ਇੱਕ ਆ। ਰੱਬ ਨੂੰ ਜਾਨੀ ਧਿਆਉਣ ਵਾਲੇ 'ਚ ਕੋਈ ਮੁਸਲਮਾਨ ਨੇ ਆਪਣੇ ਅੱਲਾ ਦੇ ਨਾਲ ਪੂਜ ਲਿਆ, ਅਸੀਂ ਵਾਹਿਗੁਰੂ ਨਾਲ ਪੂਜ ਲਿਆ, ਇਹਨਾਂ ਨੇ ਹਿੰਦੂਆਂ ਨੇ ਰਾਮ ਨਾਲ ਪੂਜ ਲਿਆ, ਈਸਾਈਆਂ ਨੇ ਜਿਜਰ ਨਾਲ ਪੂਜ ਲਿਆ। ਲੇਕਿਨ ਰੱਬ ਇੱਕ ਆ, ਰੱਬ ਇੱਕ ਆ। ਔਰ ਮੈਂ ਕਹਿੰਦਾ ਰੱਬ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਹੋਣਾ ਜ਼ਰੂਰੀ ਹੈ। ਚੰਗਾ ਇਨਸਾਨ ਹੋਏਗਾ ਦੇਖੋ ਜੀ, ਇਹ ਰੱਬ ਦਾ ਹੀ ਹੁਕਮ ਆ ਚੰਗਾ ਇਨਸਾਨ ਬਣਨਾ। ਉਹਨੇ ਅਸ਼ਰਫੁਲ ਮਖਲੂਕਾਤ ਇਨਸਾਨ ਨੂੰ ਇਸੇ ਕਰਕੇ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸਿਮਰ ਹਮ ਕੋ ਬਣਾਏ। ਗੁਰੂ ਸਾਹਿਬ ਨੇ ਕਿਹਾ ਵੀ ਨਾ ਕੋਈ ਵੈਰੀ ਆ ਨਾ ਕੋਈ, ਸਾਰੇ ਪਿਆਰ ਮੁਹੱਬਤ ਨਾਲ ਵਾਲੇ ਜੀ ਆ। ਇਹ ਵੰਡੀਆਂ ਪਾਣੀਆਂ ਕਿਉਂ ਪਈਆਂ ਨੇ? ਰੱਬ ਸੋਹਣਾ ਇਹਨਾਂ ਤੇ ਮਿਹਰ ਪਰੇ, ਇਹਨਾਂ ਤੇ ਵੀ ਹੱਥ। ਅੱਛਾ ਬਟਾਲਵੀ ਸਾਹਿਬ, ਤੁਸੀਂ ਪਾਰਟੀਸ਼ਨ ਤੇ ਵੀ ਕੰਮ ਕੀਤਾ ਆ, ਕਿੰਨੀਆਂ ਵੀਡੀਓ ਬਣਾ ਚੁੱਕੇ ਹੋ ਔਰ ਇਹ ਵੀਡੀਓ ਦੇ ਥਰੂ ਕਿੰਨਿਆਂ ਬੰਦਿਆਂ ਨੂੰ ਮਿਲਾ ਚੁੱਕੇ ਹੋ? ਜੀ ਮੈਂ ਕੋਈ ਲਗਭਗ 100 ਦੇ ਲਗਭਗ ਵੀਡੀਓ ਬਣਾ ਚੁੱਕਾ ਵਾਂ ਔਰ ਰੀਸੈਂਟਲੀ ਮੈਂ ਇਹਨਾਂ ਦੇ ਵਿੱਚੋਂ ਕੋਈ 20 ਤੇ 25 ਬੰਦਿਆਂ ਦੇ ਆਪਸ ਵਿੱਚ ਮੁਲਾਕਾਤ ਕਰਵਾ ਚੁੱਕਾ ਵਾਂ। ਔਰ ਅੱਜ ਵੀ ਇੱਕ ਸੱਜਣ ਮਿੱਤਰ ਮਿਲੇ ਸੀ ਜਿਨ੍ਹਾਂ ਦੀ ਅਸੀਂ ਮੁਲਾਕਾਤ ਕਰਵਾਈ ਆ ਤੇ ਉਹ ਵੀ ਸ਼ਾਮ ਨੂੰ ਵੀ ਮਿਲਣ ਵਾਸਤੇ ਆ ਰਹੇ ਨੇ। ਤੇ ਬੜਾ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਜਦੋਂ ਵਿਛੜੇ ਲੋਕ ਜਿਹੜੇ ਨੇ ਜਾਂ ਉਹਨਾਂ ਦੇ ਪਰਿਵਾਰ ਜਦੋਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਨੇ ਔਰ ਜਿਹੜਾ ਜਜ਼ਬਾਤ ਜਿਹੜੇ ਹੁੰਦੇ ਨੇ ਉਹਨਾਂ ਦੇ ਫੋਨ ਦੇ ਵਿੱਚ ਜਿਹੜੇ ਵੇਖਣ ਨੂੰ ਮਿਲਦੇ ਆ ਉਹ ਦੇਖਣ ਯੋਗ ਨਹੀਂ ਹੁੰਦੇ। ਬੰਦਾ ਉਦੋਂ ਫੀਲ ਕਰਦਾ, ਉਦੋਂ ਅੰਦਰ ਖਿੱਚ ਪੈਂਦੀ ਆ ਯਾਰ ਇਹ ਆਪਣੇ ਹੀ ਲੋਕ ਹੀ। ਉਹ ਜਿਹੜੀ 1947 ਦੀ ਚੰਦਰੀ ਵੰਡ ਪੈ ਗਈ ਆ, ਮੈਂ ਸਮਝਿਆ ਨਹੀਂ ਹੀ ਹੋਣੀ ਚਾਹੀਦੀ। ਚਲੋ ਜੇ ਹੋ ਵੀ ਗਈ ਆ ਤਾਂ ਕੋਈ ਇਹੋ ਜਿਹਾ ਜਰੀਆ ਹੋਣਾ ਜਿੱਦਾਂ ਕਿ ਜਿਹੜੇ 70% ਜਾਂ 60% ਲੋਕ ਨੇ ਜਿਹੜੇ ਨੇ ਉਹਨਾਂ ਵਾਸਤੇ ਕੋਈ ਇਹੋ ਜਿਹਾ ਰਾਹ ਚਾਹੀਦਾ ਵਾ ਜਿਹਦੇ ਨਾਲ ਇੱਕ ਦੂਜੇ ਨੂੰ ਮਿਲ ਚੱਕਣ ਕੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਜਿਹੜਾ ਵਾ ਨਾ ਉਹਨੂੰ ਚੰਗੀ ਤਰ੍ਹਾਂ ਆਪਣੇ ਚੰਗੀਆਂ ਯਾਦਾਂ ਦੇ ਨਾਲ ਲੈ ਕੇ ਹੀ ਜਾਣ। ਇਹ ਤਾਂ ਜੀ ਆਪਾਂ ਜੇ ਕੋਈ ਫਿਲਮ ਦੇਖਦੇ ਹਾਂ ਤਾਂ ਉਹਦੇ ਵਿੱਚ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਮੇਲ ਮਿਲਾਪ ਵਾਲਾ ਵਿਛੜਿਆਂ ਦੇ ਮਿਲਣ ਦਾ ਸੀਨ ਆਉਂਦਾ ਤੇ ਉਹ ਇੱਕ ਦੇਖਣ ਵਾਲੇ ਦੀਆਂ ਅੱਖਾਂ 'ਚ ਵੀ ਪਾਣੀ ਆ ਜਾਂਦਾ। ਲੇਕਿਨ ਜਦੋਂ ਇੱਕ ਖੂਨੀ ਰਿਸ਼ਤਾ ਜਾਂ ਮਿੱਟੀ ਦਾ ਰਿਸ਼ਤਾ ਸੱਚੀ ਮੁੱਚੀ ਇੱਕ ਦੂਜੇ ਨੂੰ ਮਿਲਦਾ, ਉਹ ਮੈਂ ਕਹਿੰਦਾ ਜਿਹੜੇ ਜਜ਼ਬਾਤ ਹੁੰਦੇ, ਉਹ ਜਿਹੜੇ ਇਮੋਸ਼ਨਸ ਹੁੰਦੇ ਆ, ਉਹ ਤੇ ਨਾਕਾਬਲੇ ਬਿਆਨ ਹੁੰਦੇ ਆ। ਦੇਖੋ ਜੀ ਮੈਂ ਸਮਝਦਾ ਕਿ ਮੇਰੇ ਫਾਦਰ ਸਾਹਿਬ ਵੀ ਇੱਥੋਂ ਨਾਰੋਵਾਲ ਤੋਂ ਉੱਠ ਕੇ ਗਏ ਨੇ ਔਰ ਮੇਰੇ ਨਾਨਕੇ ਫੈਸਲਾਬਾਦ ਦੇ ਵਿੱਚ। ਔਰ ਮੈਂ ਆਪਣੇ ਆਪ ਨੂੰ ਬੜਾ ਵਡਭਾਗਾ ਸਮਝਦਾ, ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਆਪਣੇ ਦਾਦਕਾ ਘਰ ਵੀ ਵੇਖ ਚੁੱਕਾ ਤੇ ਆਪਣੇ ਨਾਨਕਾ ਘਰ ਵੀ ਵੇਖ ਚੁੱਕਾ ਵਾਂ। ਔਰ ਮੇਰੇ ਫਾਦਰ ਸਾਹਿਬ ਹੀ ਚਾਹੇ ਉਹਨਾਂ ਦੇ ਲਾਗੇ ਕੋਈ ਵੀ ਇਨਸਾਨ ਬੈਠਾ ਹੁੰਦਾ ਜਿਹਨੂੰ ਕੋਈ ਮੁਸਲਿਮ ਦਾ ਕੋਈ ਕਿੱਧਰ ਦਾ ਕੁਛ ਨਹੀਂ ਪਤਾ, ਲੇਕਿਨ ਜਦੋਂ ਵੀ ਉਹਨਾਂ ਨੇ ਬਹਿਣਾ ਉਹਨਾਂ ਨੇ ਪਾਕਿਸਤਾਨ ਦੀ ਹੀ ਗੱਲ ਕਰਨੀ, ਆਪਣੀ ਧਰਤੀ ਦੀ ਹੀ ਗੱਲ ਕਰਨੀ। ਤੇ ਉਹ ਉਸ ਰੋ ਰੋ ਕੇ ਉਹਨਾਂ ਦੇ ਅਸੂ ਲੈ ਕੇ ਉਹ ਇੱਕ ਸਾਲ ਹੋਇਆ ਵਾ ਦੁਨੀਆ ਤੋਂ ਫਾਨੀ ਹੋ ਗਏ ਨੇ। ਲੇਕਿਨ ਮੈਂ ਉਹਨਾਂ ਦੀ ਇਹ ਖਾਹਿਸ਼ ਪੂਰੀ ਕਰਨ ਵਾਸਤੇ ਮੈਂ ਕੋਸ਼ਿਸ਼ ਕੀਤੀ ਹੈ ਕਰਾਂਗਾ ਕਿ ਉਹਨਾਂ ਦੇ ਜਿੱਥੇ ਸਕੂਲ ਦੇ ਵਿੱਚ ਪੜ੍ਹਦੇ ਰਹੇ ਨੇ ਕੋਈ ਇਹੋ ਜਿਹਾ ਸ਼ਖਸ ਲੱਭਾਂਗਾ ਕਿ ਕੁਝ ਉਹਨਾਂ ਵਾਸਤੇ ਬੱਚਿਆਂ ਵਾਸਤੇ ਸਕੂਲ ਦੇ ਬੱਚਿਆਂ ਵਾਸਤੇ ਕੋਈ ਡੋਨੇਸ਼ਨ ਵਗੈਰਾ ਚੈਰਿਟੀ ਵਿੱਚ ਮੈਂ ਕੁਝ ਯੋਗਦਾਨ ਪਾ ਸਕਾਂ। ਕੱਲ ਮੈਨੂੰ ਇੱਕ ਕਾਲ ਆਈ ਜੀ ਇੱਕ ਬੰਦੇ ਦੀ, ਉਹ ਕਹਿੰਦਾ ਯਾਰ ਮੇਰਾ ਵਾਲਦ ਸਾਹਿਬ ਜਲੰਧਰ ਤੋਂ ਉੱਠ ਕੇ ਆਏ ਆ ਤੇ ਉਹ ਤੁਹਾਡੀਆਂ ਵੀਡੀਓ ਦੇਖ ਕੇ ਨਾ ਰੋਂਦੇ ਹੀ ਰਹਿੰਦੇ ਆ। ਯਾਨੀ ਹੁਣ ਇੱਕ ਬੰਦਾ ਸੋਚੇ, ਆਮ ਬੰਦਾ ਕੋਈ ਵੀਡੀਓ ਦੇਖੇਗਾ ਉਹ ਉਹਨੂੰ ਫਾਰਵਰਡ ਕਰ ਦੇਗਾ, ਉਹਨੇ ਕਹਿਣਾ ਯਾਰ ਇਹ ਕਿਹੜੀ ਚੀਜ਼ ਆ। ਲੇਕਿਨ ਗੱਲ ਹੋ ਰਹੀ ਆ ਇਮੋਸ਼ਨ ਦੀ, ਜੁੜੇ ਹੋਏ ਰਿਸ਼ਤਿਆਂ ਦੀ, ਕਿ ਉਹ ਬੰਦਾ ਜਦੋਂ ਵੀਡੀਓ ਦੇਖਦਾ ਉਹਨੂੰ ਆਪਣਾ ਵੇਲਾ ਯਾਦ ਆ ਜਾਂਦਾ ਹੈ, ਆਪਣਾ ਟਾਈਮ ਯਾਦ ਆ ਜਾਂਦਾ ਤੇ ਉਹਦੇ ਕੋਲ ਆਪਣੇ ਅਥਰੂ ਨਹੀਂ ਰੋਕ ਹੁੰਦੇ। ਵੇਖੋ ਜੀ ਨਾਸਰ ਸਾਹਿਬ, ਤੁਸੀਂ ਵੀ ਜਦੋਂ ਵੀਡੀਓ ਕਰਦੇ ਹੋਗੇ ਜਾਂ ਅਸੀਂ ਵੀ ਵੀਡੀਓ ਕਰਦੇ ਹਾਂ, ਜੇ ਤੁਸੀਂ ਵੀਡੀਓ ਕਰਦੇ ਤੁਸੀਂ ਉਹਨਾਂ ਬੰਦਿਆਂ ਦੀ ਜਜ਼ਬਾਤ ਆਪਣੇ ਤੌਰ ਤੇ ਫੀਲ ਕਰਦੇ ਹੋਗੇ, ਉਹਨਾਂ ਦੇ ਵਿੱਚ ਕਿਹੋ ਜਿਹੀ ਖਿੱਚ ਪੈਂਦੀ ਹੈ, ਕਿਹੋ ਜਿਹੇ ਦਿਲ ਨੂੰ ਧੂ ਪੈਂਦੀ, ਕਿੱਧਰੋਂ ਜ਼ਾਹਿਰ ਬਾਤ ਆ ਬੰਦੇ ਗੱਲ ਕਰਦਿਆਂ ਰੋ ਪੈਂਦੇ, ਅਥਰੂ ਉਹਨਾਂ ਦੇ ਨਹੀਂ ਢੱਕੇ ਜਾਂਦੇ। ਇਹੀ ਕੰਮ ਜਿਹੜਾ ਉੱਧਰ ਦੇ ਲੋਕਾਂ ਦਾ ਵਾ। ਤੇ ਇਹ ਖਿੱਚ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਆਪਣੇ ਭਰੇ ਭਰਾਏ ਘਰ-ਬਾਰ ਛੱਡ ਕੇ ਇੱਧਰੋਂ ਉੱਧਰੋਂ ਮਾਈਗ੍ਰੇਟ ਹੋਏ ਨੇ ਤੇ ਹਰ ਵੇਲੇ ਸੁਪਨੇ ਦੇ ਵਿੱਚ ਦਿਨ ਰਾਤ ਉਹ ਆਪਣੇ ਘਰਾਂ ਨੂੰ ਯਾਦ ਕਰਦੇ ਰੋ ਰੋ ਕੇ ਮਰ ਗਏ ਨੇ। ਅਸੀਂ ਸਮਝਦੇ ਕਿ ਇਹ ਅੱਜ ਤੋਂ ਜੇ ਮੀਡੀਆ ਜਿਹੜਾ ਕੋਈ 10-20 ਸਾਲ ਪਹਿਲਾਂ ਹੁੰਦਾ ਤਾਂ ਸ਼ਾਇਦ ਉਹ ਲੋਕਾਂ ਦਾ ਜਿਹੜਾ ਐਟੀਟਿਊਡ ਹੋਰ ਹੀ ਹੁੰਦਾ ਸੀਗਾ। ਜਿਹੜੀ ਠੰਡ ਪੈ ਜਾਣੀ ਸੀ ਮਿਲ ਕੇ, ਉਹ ਆਪਣੀ ਇਹ ਜੱਦੀ ਪਿੰਡ ਨੂੰ ਦੇਖ ਕੇ ਫਿਰ ਦੁਨੀਆ ਤੋਂ ਇਹ ਵੀਡੀਓ ਮੀਡੀਆ ਪਹਿਲਾਂ ਹੁੰਦਾ ਤੇ 20 ਸਾਲ ਪਹਿਲਾਂ ਹੁੰਦਾ ਤੇ ਫਿਰ ਤਾਂ ਕੰਮ ਹੀ ਹੋਰ ਹੋਣਾ ਸੀ। ਉਹਨਾਂ ਨੇ ਚੰਗੀ ਆਪਣੀ ਮੌਤ ਮਰਨਾ ਹੈਗਾ, ਕੋਈ ਚੰਗੀਆਂ ਖਾਸ਼ਾਂ ਲੈ ਕੇ ਮਰਨਾ। ਲੇਕਿਨ ਅੱਜ ਵੀ ਜਿਹੜੇ ਬਜ਼ੁਰਗ ਰਹਿ ਗਏ ਨੇ, ਮੈਂ ਕਹਿੰਦਾ ਰੱਬ ਸੋਹਣਾ ਉਹਨਾਂ ਦੇ ਮਿਹਰ ਕਰੇ, ਉਹਨਾਂ ਦੀਆਂ ਵੀ ਜਿਹੜੀਆਂ ਖਾਸ਼ਾਂ ਇੱਦਾਂ ਪੂਰੀਆਂ ਹੁੰਦੀਆਂ ਰਹਿਣ ਤਾਂ ਕਿ ਉਹ ਅਮਾਨ ਦੀ ਜਿਹੜੀ ਆਪਣੀ ਹੱਥੀ ਰੱਖ ਜਾਣ। ਬਟਾਲਵੀ ਸਾਹਿਬ ਕੀ ਪੈਗਾਮ ਦੇਣਾ ਚਾਹੋਗੇ ਐਂਡ ਤੇ?
ਮੈਂ ਕਹਿਣਾ ਚਾਹੁੰਦਾ ਕਿ ਦੋਵਾਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਪਿੱਛੇ ਜੋ ਕੁਝ ਹੋ ਗਿਆ ਸੋ ਹੋ ਗਿਆ, ਸਿਆਸਤ ਨਾ ਕਰੋ ਨਾ ਕਰੋ। ਸਿਆਣਿਆਂ ਦੇ ਅੱਖੀ ਵੇਖਿਆ ਤੇ ਕੰਨੀ ਸੁਣਿਆ ਯਕੀਨ ਕਰਨਾ ਚਾਹੀਦਾ ਵਾ। ਅਸੀਂ ਅੱਜ ਵੇਖਿਆ ਇੱਥੇ ਆ ਕੇ ਹਿੰਦੂ ਭਾਈਚਾਰਾ ਜਾਂ ਮੁਸਲਿਮ ਭਾਈਚਾਰਾ ਦਾ ਕਿੰਨਾ ਪਿਆਰ ਸਤਿਕਾਰ ਸਾਨੂੰ ਮਿਲਦਾ ਵਾ। ਅਸੀਂ ਇਹੋ ਪੈਗਾਮ ਲਾ ਕੇ ਉੱਥੇ ਫਾਰਵਰਡ ਕਰਾਂਗੇ। ਜਿਹੜੇ ਉੱਧਰ ਦੇ ਲੋਕ ਨੇ ਉਹ ਸਾਨੂੰ ਫਿਰ ਇਹਨੂੰ ਇੰਪ੍ਰੈਸ ਕਰਨ ਦੀ ਕੋਸ਼ਿਸ਼ ਕਰਾਂਗੇ, ਯਾਰ ਜਾਓ ਤੁਸੀਂ ਉੱਥੇ ਆ ਕੇ ਵੇਖ ਕੇ ਤੇ ਆਓ। ਚਲੋ ਸਰਕਾਰਾਂ ਆਪਣੀ ਤਾਂ ਠੀਕ ਨੇ, ਲੇਕਿਨ ਮੈਂ ਸਮਝਣਾ ਕਿ ਜਿਹੜੇ ਪੰਜਾਬੀ ਲੋਕ ਨੇ ਨਾ, ਪੰਜਾਬੀਆਂ ਦੇ ਨਾਲ ਧੱਕਾ ਨਾ ਕੀਤਾ ਜਾਵੇ ਤਾਂ ਕਿ ਅਮਨ ਅਮਾਨ ਦੇ ਨਾਲ ਉਹ ਪੰਜਾਬ ਪਹਿਲਾਂ ਹੀ ਚੜ੍ਹਦਾ ਤੇ ਲਿੱਧਾ ਪੰਜਾਬ ਜਿਹੜਾ ਇਕੱਠਾ ਹੋ ਜਾਏ। ਮੈਂ ਰੱਬ ਸਾਹਮਣੇ ਅੱਗੇ ਇਹੋ ਅਰਦਾਸ ਹੋਣੀ ਬੇਨਤੀ ਕਰਦਾ ਤੇ ਦੋਵੇਂ ਪੰਜਾਬ ਇਕੱਠੇ ਹੋਏ। ਉਹ ਵੀ ਪੰਜਾਬ ਮੇਰਾ ਹੈ, ਇਹ ਵੀ ਪੰਜਾਬ ਮੇਰਾ ਹੈ। ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਗੱਲਾਂ ਕੀਤੀਆਂ ਬਟਾਲਵੀ ਸਾਹਿਬ ਨੇ। ਐਂਡ ਤੇ ਸਾਡਾ ਵੀ ਇਹੀ ਪੈਗਾਮ ਆ ਜੀ, ਚਲੋ ਦੀਵਾਰਾਂ ਬਣ ਗਈਆਂ, ਸਰਹੱਦਾਂ ਬਣ ਗਈਆਂ, ਕਾਇਮ ਰਹਿਣ, ਲੇਕਿਨ ਇਹ ਹੈ ਕਿ ਆਉਣ ਜਾਣ ਦੀ ਸਹੂਲਤ ਜਿਹੜੀ ਹੈ ਨਾ ਉਹਦੇ ਵਿੱਚ ਆਸਾਨੀਆਂ ਪੈਦਾ ਕੀਤੀਆਂ ਜਾਣ, ਆਉਣ ਜਾਣ 'ਚ ਆਸਾਨੀਆਂ ਪੈਦਾ ਕੀਤੀਆਂ ਜਾਣ। ਔਨ ਅਰਾਈਵਲ ਵੀਜ਼ੇ ਦੀ ਕੋਈ ਜਿਹੜੀ ਸਹੂਲਤ ਦਿੱਤੀ ਜਾਵੇ, ਖਾਸ ਕਰ ਜਿਹੜੇ ਬੰਦੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਔਨ ਅਰਾਈਵਲ ਵੀਜ਼ਾ ਦੇ ਕੇ ਪਾਕਿਸਤਾਨ ਆਉਣ 'ਚ ਤੇ ਪਾਕਿਸਤਾਨ ਵਾਲਿਆਂ ਨੂੰ ਚੜ੍ਹਦੇ ਪੰਜਾਬ ਜਾਣ ਦੀ ਇਜਾਜ਼ਤ ਦੇਣੀ ਚਾਹੀਦੀ। ਬਹੁਤ ਸ਼ੁਕਰੀਆ ਜੀ। ਇਸ ਤੋਂ ਇਲਾਵਾ ਇੱਕ ਮੈਂ ਗੱਲ ਕਰਨੀ ਚਾਹਾਂਗਾ ਕਿਸਾਨਾਂ ਸਾਹਿਬ ਤੁਹਾਡੇ ਦੇ ਨਾਲ ਕਿ ਸਾਡੇ ਵਾਲੇ ਜਿਹੜੇ ਪਾਸੇ ਪੰਜਾਬੀ ਵਾਲੇ ਆ ਨਾ ਉਹਨੂੰ ਕਾਫੀ ਪ੍ਰਫੁੱਲਤ ਕੀਤਾ ਜਾ ਰਿਹਾ, ਨੂੰ ਜਾਗਰੂਕ ਕੀਤਾ ਜਾ, ਲੇਕਿਨ ਮੈਂ ਸਮਝਣਾ ਕਿ ਤੁਹਾਡੇ ਵਾਲੇ ਪਾਸੇ ਜਿਹੜਾ ਪੰਜਾਬੀ ਦਾ ਜਿਹੜਾ ਥੋੜਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਤੇ ਕੁਝ ਸੱਜਣਾ ਨੂੰ ਕੋਈ ਇਹੋ ਜਿਹੇ ਸ਼ਖਸ ਅੱਗੇ ਆਉਣ ਵੀ ਜਿਹੜੇ ਪੰਜਾਬੀ ਨੂੰ ਪ੍ਰਮੋਟ ਕਰਨਾ ਹੀ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਪੜ੍ਹਾਈਏ ਤਾਂ ਕਿ ਸਟੈਂਡਰਡ ਦੇ ਰੂਪ ਇਹੀ ਇਹ ਨਾ ਸਟੈਂਡਰਡ ਲੈ ਕੇ ਚੱਲੇ ਕਿ ਉਰਦੂ ਹੀ ਫੇਮਸ ਕਰਨੀ ਆ। ਇਹ ਮੰਨਦਾ ਵਾ ਕਿ ਉਰਦੂ ਜਿਹੜੀ ਪਾਕਿਸਤਾਨ ਦੀ ਨੈਸ਼ਨਲ ਲੈਂਗੁਏਜ ਹੈਗੀ, ਕੋਈ ਸਾਡੀ ਪੰਜਾਬ ਹਿੰਦੀ ਲੈਂਗੁਏਜ ਆ, ਲੇਕਿਨ ਪੰਜਾਬੀ ਤਾਂ ਹੋਣ ਤੇ ਜਾ ਕੇ ਪੰਜਾਬੀਆਂ ਨੂੰ ਚਾਹੀਦਾ ਕਿ ਆਪਣੀ ਮਾਤਰ ਭਾਸ਼ਾ ਦੇ ਵਿੱਚ ਹੀ ਗੱਲ ਕਰਨ ਤੇ ਮਾਤਰ ਭਾਸ਼ਾ ਨਾਲ ਹੀ। ਤੇ ਮੈਂ ਸਮਝਦਾ ਕਿ ਕੁਝ ਇਨਸਾਨਾਂ ਨੂੰ ਕੋਈ ਯੂਨੀਵਰਸਿਟੀ ਵਾਈਸ ਚਾਂਸਲਰ ਕਰਾ ਜਾਂ ਸਹਾਫੀ ਜਿੰਨੇ ਵੀ ਉਹਨਾਂ ਨੂੰ ਕਦਮ ਚੁੱਕਣਾ ਚਾਹੀਦਾ ਪੰਜਾਬ ਯੂਨੀਵਰਸਿਟੀ ਵਿੱਚ ਜਾ ਕੇ ਕਿ ਪੰਜਾਬੀ ਨੂੰ ਪ੍ਰਮੋਟ ਕੀਤਾ ਜਾਵੇ। ਮੈਂ ਸਾਡੇ ਪੰਜਾਬ ਦੇ ਵਿੱਚ ਬੁੱਲਾ ਪੜ੍ਹਾਇਆ ਜਾਂਦਾ ਵਾ, ਬਾਰਿਸ਼ ਸ਼ਾਹ ਪੜ੍ਹਾਇਆ ਜਾਂਦਾ, ਪੀਰੂ ਬਾਹੂ ਪੜ੍ਹਾਇਆ ਜਾਂਦਾ ਵਾ, ਬਾਬਾ ਜੀ ਬਰੀਜ ਗੰਧ ਸ਼ਕਰ ਵਾਲੇ ਪੜ੍ਹਾਏ ਜਾਂਦੇ ਨੇ। ਔਰ ਅਸੀਂ ਬਾਬਰ ਤੋਂ ਲੈ ਕੇ ਤੇ ਬਹਾਦਰ ਸ਼ਾਹ ਜ਼ਫਰ ਦੀ ਤੱਕ ਦੀ ਸਾਰੀ ਸਟੋਰੀ ਜਿਹੜੀ ਹੈ ਸਾਡੇ ਗੁਰੂਆਂ ਦੇ ਨਾਲ ਚੱਲਦੀ ਆ। ਤੇ ਇਸਲਾਮ ਨੂੰ ਵੀ ਅਸੀਂ ਪੂਰਾ ਪੜ੍ਹਦੇ ਹਾਂ ਤੇ ਉਹਨਾਂ ਹੀ ਅਸੀਂ ਹਿੰਦੂਆਂ ਨੂੰ ਵੀ ਪੜ੍ਹਦੇ ਹਾਂ, ਉਹਨਾਂ ਈਸਾਈਆਂ ਨੂੰ ਵੀ ਪੜ੍ਹਦੇ ਹਾਂ। ਪਿਛਲੀ ਹਿਸਟਰੀ ਜਿੰਨੀ ਵੀ ਹੈ ਨਾ ਉਹਨੂੰ ਵੀ ਪ੍ਰਮੋਟ ਕਰਨਾ ਚਾਹੀਦਾ, ਨਾ ਕਿ ਇੱਕ ਵਿਸ਼ੇ ਤੇ ਰਹਿ ਜਾਣਾ ਚਾਹੀਦਾ ਵਾ। ਤੇ ਮੈਂ ਸਮਝਦਾ ਕਿ ਬੱਚਾ ਉਹੀ ਚੰਗਾ ਵਾ ਕਿ ਜਿਹਨੂੰ ਸਾਰੀ ਦੁਨੀਆ ਦੀ ਨੌਲੇਜ ਹੋਵੇ ਔਰ ਉਹ ਬੰਦਾ ਜਿਹੜਾ ਵਾ ਕਿਤੇ ਵੀ ਜਾ ਕੇ ਗੱਲ ਕਰਨ ਦਾ ਸਲੀਕਾ ਰੱਖਦਾ ਹੋਵੇ। ਬਟਾਲਵੀ ਸਾਹਿਬ ਜਿਹੜੀ ਪੰਜਾਬੀ ਹੈ ਸਿਰਫ ਆਪਾਂ ਆਪਣੇ ਘਰੋਂ ਸਿੱਖ ਸਕਦੇ ਹਾਂ, ਮਾਂ-ਬਾਪ ਨੇ ਸਿਖਾਉਣੀ ਹੁੰਦੀ ਹੈ। ਸਕੂਲਾਂ 'ਚ ਸਾਨੂੰ ਜੇ ਕਹੋ ਨਾ ਪੰਜਾਬੀ ਨਹੀਂ ਸਿਖਾਉਣੀ। ਬਾਕੀ ਰਹੀ ਗੱਲ ਗੌਰਮੈਂਟ ਦੇ ਲੈਵਲ ਦੀ, ਤੇ ਸਾਡੇ ਇੱਥੇ ਕੋਸ਼ਿਸ਼ਾਂ ਕਰ ਰਹੇ, ਸਾਡੇ ਬਹੁਤ ਦੋਸਤ ਜਿਹੜੇ ਆ ਲਾਹੌਰ ਦੇ ਵਿੱਚ ਇਹਦਾ ਸਾਲਾਨਾ ਡੇ ਵੀ ਮਨਾਉਂਦੇ ਆ ਔਰ ਕੋਸ਼ਿਸ਼ ਵੀ ਕਰਦੇ ਆ ਕਿ ਪੰਜਾਬੀ ਆਨਲਾਈਨ ਕਲਾਸਾਂ ਵੀ ਸ਼ੁਰੂ ਹੋ ਚੁੱਕੀਆਂ ਆ ਕਿਹੜੀ ਗੁਰਮੁਖੀ ਸਿੱਖਣ ਦੀਆਂ। ਲੇਕਿਨ ਬਦਕਿਸਮਤੀ ਦੇ ਨਾਲ ਹੁੰਦਾ ਕੀ ਆ ਜੀ ਕਿ ਜਿਹੜੇ ਅਹੁਦਿਆਂ 'ਤੇ ਜਿਹੜੇ ਬੰਦੇ ਬਿਠਾਏ ਆ ਉਹਨਾਂ ਨਾਲ ਤਲਕ ਕੋਈ ਨਹੀਂ ਹੈਗਾ। ਅਗਰ ਆਪਾਂ ਕੋਈ ਪੰਜਾਬੀ ਦੇ ਡਿਪਾਰਟਮੈਂਟ ਦੇ ਵਿੱਚ ਪੰਜਾਬੀ ਦੇ ਬੰਦੇ ਨੂੰ ਕੋਈ ਹੈੱਡ ਬਣਾਇਆ ਆ, ਉਹਨੂੰ ਪੰਜਾਬੀ ਦੇ ਬਾਰੇ ਕੋਈ ਮਾਲੂਮਾਤ ਨਹੀਂ, ਉਹਨੂੰ ਸਹੀ ਤਰ੍ਹਾਂ ਪੰਜਾਬੀ ਵੀ ਨਹੀਂ ਬੋਲਣੀ ਆਉਂਦੀ, ਉਹਨੂੰ ਇਹ ਨਹੀਂ ਪਤਾ ਹਲ ਕਿਹਨੂੰ ਕਹਿੰਦੇ, ਪਜਾਲੀ ਕਿਹਨੂੰ ਕਹਿੰਦੇ ਆ, ਸੁਹਾਗਾ ਕਿਹਨੂੰ ਕਹਿੰਦੇ ਆ, ਦਾਤੀ ਕਿਹਨੂੰ ਕਹਿੰਦੇ, ਰੰਬਾ ਕਿਹਨੂੰ ਕਹਿੰਦੇ ਆ, ਠੀਕ ਆ ਨਾ ਜੀ, ਤੇ ਜੰਦਰਾ ਕਿਹਨੂੰ ਕਹਿੰਦੇ। ਉਹਨਾਂ ਨੂੰ ਜੇ ਇਹਨਾਂ ਦੇ ਨਾਵਾਂ ਦਾ ਪਤਾ ਤੇ ਸ਼ਕਲਾਂ ਦਾ ਨਹੀਂ ਪਤਾ ਹੈਗਾ ਵੀ ਇਹ ਕਿੱਦਾਂ ਦੀਆਂ ਆਉਂਦੀਆਂ। ਜੇ ਸ਼ਕਲਾਂ ਦਾ ਪਤਾ ਤੇ ਇਹਨਾਂ ਨੂੰ ਵਰਤਣ ਦਾ ਨਹੀਂ ਪਤਾ ਵੀ ਇਹਨਾਂ ਨੂੰ ਆਪਾਂ ਇਸਤੇਮਾਲ ਕਿੱਦਾਂ ਕਰੀਦਾ ਆ। ਮੈਂ ਇੱਥੇ ਗੱਲ ਕਰਨੀ ਚਾਹਾਂਗਾ ਕਿ ਪੰਜਾਬੀ ਨੂੰ ਪ੍ਰਮੋਟ ਕਰਨਾ ਜਾਂ ਪੰਜਾਬੀ ਨੂੰ ਅੱਗੇ ਲਿਆਉਣਾ ਇੱਕ ਵੱਖਰੀ ਗੱਲ ਆ, ਲੇਕਿਨ ਮੈਂ ਸਮਝਦਾ ਕਿ ਅੱਜ ਕੱਲ੍ਹ ਦੇ ਜਿੰਨੇ ਸਹਾਫੀ ਨੇ ਅਸੀਂ ਅਸਲ ਜ਼ਿੰਦਗੀ ਤੋਂ ਪਿੱਛੇ ਭਟਕ ਰਹੇ ਹਾਂ, ਸਾਨੂੰ ਕੋਈ ਨਵੀਂ ਚੀਜ਼ ਪਰੋਸੀ ਜਾ ਰਹੀ ਆ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਇਤਿਹਾਸਕਾਰ ਆ, ਕੋਈ ਆਪਣੀ ਨਵੀਂ ਕਿਤਾਬ ਲਿਖਦਾ, ਉਹਦੇ ਵਿੱਚ ਕੋਈ ਨਵੀਆਂ ਗੱਲਾਂ ਪਾ ਕੇ ਉਹਨੂੰ ਸਰਕਾਰ ਦੇ ਨਾਲ ਰਲ ਕੇ ਪਬਲਿਸ਼ ਕਰਵਾ ਕੇ ਉਹਨੂੰ ਸਿਲੇਬਸ ਦੇ ਵਿੱਚ ਲਗਾ ਦਿੱਤਾ ਜਾਂਦਾ ਵਾ। ਉਹ ਸਿਲੇਬਸ ਸਾਡੇ ਬੱਚਿਆਂ ਨੇ ਪੜ੍ਹਨਾ ਵਾ ਤੇ ਜੇ ਅਸੀਂ ਅਸਲੀ ਮੁੱਦੇ ਤੋਂ ਪਿੱਛੇ ਹਟ ਜਾਂਦੇ ਹਾਂ ਕਿ ਸਾਡੀ ਬੈਕਗ੍ਰਾਉਂਡ ਹਿਸਟਰੀ ਕੀ ਆ, ਉਹ ਤੋਂ ਸਾਨੂੰ ਕੱਟ ਕੇ ਦੂਜੇ ਪਾਸੇ ਲਿਆਂਦਾ ਜਾ ਰਿਹਾ। ਬੱਚਿਆਂ ਨੇ ਉਹੀ ਪੜ੍ਹਨਾ ਚਾਹੀਦਾ ਹੈ ਕਿ ਜਿਹੜੀ ਅਸਲ ਹਿਸਟਰੀ ਆ ਉਹਨੂੰ ਹੀ ਅੱਗੇ ਲਿਆਂਦਾ ਜਾਵੇ, ਉਹਦੇ ਵਿੱਚ ਤੋੜ ਮਰੋੜ ਨਾ ਕੀਤੀ ਜਾ। ਮੈਂ ਇਹ ਸਮਝਾਵਾਂ ਕਿ ਅਸਲੀ ਜਿਹੜੀ ਹਿਸਟਰੀ ਆ ਨਾ ਉਹੀ ਅੱਗੇ ਆ ਕੇ ਜਾਗਰੂਕ ਹੋਏਗੀ ਤੇ ਬੱਚਿਆਂ ਨੂੰ ਸਮਝ ਆਵੇਗੀ, ਔਰ ਬੱਚਿਆਂ ਨੂੰ ਸਮਝ ਆਵੇਗੀ ਤੇ ਬੱਚੇ ਜਿਹੜੇ ਆ ਉਹ ਪੰਜਾਬੀ ਨੂੰ ਪ੍ਰਮੋਟ ਕਰਨਗੇ, ਠੀਕ ਹੈ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਬੱਚਿਆਂ ਦੀ ਪੜ੍ਹਾਈ ਹੈ ਨਾ, ਬੱਚਿਆਂ ਦੀ ਪੜ੍ਹਾਈ ਨੂੰ ਬਹੁਤ ਤਾਵਨ ਕਰਨਾ ਚਾਹੀਦਾ ਵਾ, ਬਹੁਤ ਕਰਨਾ ਚਾਹੀਦਾ ਕਿ ਜੇ ਬੱਚਾ ਪੜ੍ਹੇਗਾ ਤੇ ਸਰਕਾਰ ਨੂੰ ਵੀ ਸਵਾਲ ਕਰੇਗਾ, ਤੇ ਜੇ ਬੱਚਾ ਨਹੀਂ ਪੜ੍ਹੇਗਾ ਤੇ ਕਿਸੇ ਨੂੰ ਵੀ ਸਵਾਲ ਕਰਨ ਜੋਗਾ ਨਹੀਂ ਰਹਿ ਸਕਦਾ। ਤੇ ਬੱਚਾ ਪੜ੍ਹੇਗਾ ਤੇ ਇੰਟੈਲੀਜੈਂਟ ਹੋਵੇਗਾ ਤੇ ਕਿਤੇ ਵੀ ਜਾ ਕੇ ਉਹ ਆਪਣੀ ਗੱਲ ਕਰਨ ਦਾ ਵਿਸ਼ਾ ਰੱਖ ਸਕਦਾ ਉੱਥੇ।